10 ਸਾਲ ਬਾਅਦ ਦੁਬਈੋਂ ਵਾਪਸ ਆਇਆ। ਭਰਾ ਮੇਰੇ ਨੇ ਨਾ ਮਕਾਨ ਤੇ ਸੋਹਣਾ ਬਣਾ ਲਿਆ। ਇੰਜ ਕਰਨਾ ਭਰਾ ਆਪਣੇ ਨੂੰ ਸਰਪ੍ਰਾਈਜ਼ ਦੇਣਾ। ਜ਼ਹੀਰ ਸਾਹਿਬ ਜੀ ਜਨਾਬ। ਮੇਰੀ ਸਲਾਹ ਕਰਨਾ ਮਰੀ ਘੁੰਮਣ ਫਿਰਨ ਚਲੀਏ। ਅੱਛਾ ਜੀ, ਹਾਂਜੀ ਠੀਕ ਹੋ ਗਿਆ। ਉਹ ਯਾਰ ਪਿਛਾ ਲਾਹੌਰ ਗਏ ਆ, ਪੀਸੀ ਤੋਂ ਰੋਟੀ ਖਾਧੀ ਹੈ ਨਾ, ਕੋਈ ਮਜ਼ਾ ਨਹੀਂ ਆਇਆ। ਸਹੀ ਹੈ। ਤੇ ਐਲਕਾ ਨਾ ਉੱਥੇ ਕੋਈ ਚੰਗੇ ਹੋਟਲ ਤੋਂ ਨਾ ਇਸਲਾਮਾਬਾਦ ਰੋਟੀ ਖਾਣੀ ਹੈ। ਠੀਕ ਹੋ ਗਿਆ। ਹਾਂਜੀ ਸ਼ਬੀਰਿਆ ਯਾਰ ਹੋਵੇ ਤੇ ਆਈਂਦਾ। ਸਹੀ ਸਾਹਿਬ ਚੌਧਰੀ ਬੰਦੇ ਨੇ, ਇਹਨਾਂ ਨੂੰ ਕਾਦੀ ਪਰਵਾਹ ਹੈ ਪੈਸੇ ਦੀ। ਹਾਂ ਇਹ ਗੱਲ ਬਿਲਕੁਲ ਠੀਕ ਹੈ। ਇਹਨੂੰ ਵਾਕਈ ਕੋਈ ਨਹੀਂ ਪੈਸੇ ਦੀ ਪਰਵਾਹ ਹੈ। ਸ਼ਬੀਰ, ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਤੁਹਾਨੂੰ, ਠੀਕ ਹੈ। ਆਪਣੀ ਫਾਰਚੂਨਰ ਤੇ ਜਾਣ ਦੇ। ਤੇ ਇੱਕ ਹੋਰ ਗੱਲ, ਮੈਂ ਤੁਹਾਡੇ ਸੂਟ ਵੀ ਲੈ ਲਏ ਨੇ। ਵਾਹ ਵੀ ਵਾਹ। ਐ ਸ਼ਬੀਰਿਆ ਯਾਰ ਹੋਵੇ ਤੇ ਆਈਂਦਾ ਹੋਵੇ। ਹਾਂਜੀ ਤਰੇ ਇੰਨੀ ਫਜ਼ੂਲ ਖਰਚੀ ਚੰਗੀ ਨਹੀਂ ਹੈ। ਉਹ ਚਾਚਾ ਤੈਨੂੰ ਕੀ ਪਤਾ ਹੈ, ਤੇਰੇ ਦੌਰ ਪੁਰਾਣੇ ਸਨ। ਛੱਡਿਆ ਕਰ ਤੂੰ ਇਹਨਾਂ ਗੱਲਾਂ ਨੂੰ, ਪੈਸਾ ਬੜਾ ਮੇਰੇ ਕੋਲ। ਭਰਾ ਮੇਰਾ ਦੁਬਈ ਹੁੰਦਾ ਹੈ। अस्सलाम वालेकुम। चाचा जी सुनाओ की हाल है? ਵਾਲੇਕੁਮ ਅਸਲਾਮ। खैर ਭਰਾਵਾ ਤੂੰ ਕਿਸ ਟਾਈਮ ਆਇਆ? ਤੂੰ ਮੈਨੂੰ ਦੱਸਣਾ ਸੀ, ਮੈਂ ਤੈਨੂੰ 에어ਪੋਰਟ ਤੇ ਲੈਣ ਆ ਜਾਂਦਾ। ਭਰਾਵਾ ਮੈਂ ਕਿਹਾ ਮੈਂ ਆਪਣੇ ਭਰਾ ਨੂੰ ਕਿਉਂ ਤਕਲੀਫ ਦੇਣੀ ਹੈ, ਮੈਂ ਨਾ ਉਹਨੂੰ ਸਰਪ੍ਰਾਈਜ਼ ਕਰਾਂ। ਇਸ ਵਜ੍ਹਾ ਤੋਂ ਮੈਂ ਕਿਸੇ ਨੂੰ ਦੱਸਿਆ ਨਹੀਂ ਤੇ ਮੈਂ ਆ ਗਿਆ। ਯਾਰ ਮੈਂ 10 ਸਾਲ ਬਾਅਦ ਦੁਬਈ ਕੰਮ ਕੀਤਾ ਹੈ। ਹੁਣ ਨਾ ਮੇਰੇ ਕੋਲ ਬਗਾਨੀ ਮਜ਼ਦੂਰੀ ਨਹੀਂ ਹੁੰਦੀ, ਨਾਲੇ ਉੱਥੇ ਕੰਮਾਂ ਦੇ ਹਾਲਾਤ ਖਰਾਬ ਹੋ ਗਏ ਸਨ। ਮੈਂ ਕਿਹਾ ਹੁਣ ਪਿੰਡ ਹੀ ਜਾਂਦੇ ਆ। ਭਰਾ ਮੇਰੇ ਨੂੰ ਜਿਹੜੇ ਮੈਂ ਪੈਸੇ ਘੱਲਦਾ ਰਿਹਾ ਨਾ, ਉਹਨੇ ਜੋੜੇ ਹੋਣੇ ਨੇ ਤੇ ਜਾ ਕੇ ਆਰਾਮ ਸਕੂਨ ਨਾਲ ਜ਼ਿੰਦਗੀ ਬਸਰ ਕਰਨੀ ਹੈ। ਮੈਂ ਪੱਕਾ ਹੀ ਛੱਡ ਕੇ ਆ ਗਿਆ ਹੁਣ। ਪੱਕਾ ਹੀ ਛੱਡ ਕੇ ਆ ਗਿਆ ਹੈ? ਉਹ ਤੇਰਾ ਦਿਮਾਗ ਤਾਂ ਸਹੀ ਏ। ਉਹ ਤੇਰੀ ਵਜ੍ਹਾ ਤੋਂ ਸਾਡੇ ਸਾਰੇ ਘਰ ਦੇ ਖਰਚੇ ਚੱਲਦੇ ਸਨ। ਭਰਾਵਾ ਛੱਡ ਇਹਨਾਂ ਗੱਲਾਂ ਨੂੰ, ਇਹ ਗੱਲਾਂ ਬਾਅਦ ਚ ਹੁੰਦੀਆਂ ਰਹਿਣਗੀਆਂ। ਉਹ ਤੂੰ ਜਿਹੜੀ ਜਗ੍ਹਾ ਲਈ ਸੀ ਨਾ, ਤੂੰ ਕਹਿੰਦਾ ਹਵੇਲੀ ਐਸੀ ਜਗ੍ਹਾ ਲਈ ਹੈ, ਉਹ ਤੇ ਭਾਗ ਨੂੰ ਚੱਲ। ਜ਼ਹੀਰ ਸਾਹਿਬ ਆ ਜਾਓ। ਇਹ ਲਈਏ ਭਰਾਵਾ ਜਗ੍ਹਾ, ਅੱਛਾ ਆ ਜਾਓ। ਆ ਜਾ ਬਈ ਭਰਾਵਾ, ਇਹ ਜਗ੍ਹਾ ਲਈ ਆ। ਯਾਰ ਜਗ੍ਹਾ ਤੇ ਬੜੀ ਵਧੀਆ ਹੈ। ਬਵੋ ਯਾਰ, ਬਵੋ ਬਵੋ ਚਾਚਾ ਜੀ, ਜ਼ਹੀਰ ਸਾਹਿਬ ਬਵੋ। ਇੱਧਰ ਆ ਜਾ। ਯਾਰ ਭਰਾਵਾ ਜਗ੍ਹਾ ਤੇ ਬੜੀ ਬਣਾ ਲਈ ਹੈ, ਮਕਾਨ ਵੀ ਸੋਹਣਾ ਬਣ ਗਿਆ ਹੈ। ਹੁਣ ਨਾ ਦੋਵੇਂ ਭਰਾ ਇੱਥੇ ਸਕੂਨ ਨਾਲ ਆਰਾਮ ਸਕੂਨ ਦੀ ਜ਼ਿੰਦਗੀ ਬਸਰ ਕਰਨੇ ਆ। ਇੱਥੇ ਕੰਮ ਸ਼ਮ ਕੋ ਕਰ ਲਾਂਗੇ ਮਾੜਾ ਮੋਟਾ। ਜ਼ਹੀਰ ਸਾਹਿਬ, ਸ਼ਬੀਰ, ਹਾਂਜੀ ਯਾਰ ਜ਼ਰਾ ਮੇਰੀ ਗੱਲ ਸੁਣੋ। ਠੀਕ ਹੈ ਚੋ ਸਾਹਿਬ। ਚਾਚਾ ਵੇਖੀ ਭਰਾ ਮੇਰੇ ਨੇ ਕਿੰਨੀ ਇੱਜ਼ਤ ਬਣਾਈ ਆ। ਹਰ ਬੰਦਾ ਉਹਨੂੰ ਚੌਧਰੀ ਚੌਧਰੀ ਕਹਿਣ ਡੇ। ਵੇਖ ਸੁਣ ਕੇ ਮੈਨੂੰ ਕਿੰਨੀ ਖੁਸ਼ੀ ਹੋਈ ਏ। ਤੇਰੇ ਭਰਾ ਨੂੰ ਚੌਧਰੀ ਚੌਧਰੀ ਤਾਂ ਆਂਦੇ ਨੇ, ਉਹ ਪੈਸੇ ਖਵਾਉਂਦਾ ਉਹਨਾਂ ਨੂੰ। ਪੈਸੇ ਖਵਾਉਂਦਾ? ਕੀ ਮਤਲਬ? ਤੇਰੀ ਕਮਾਈ ਉਹਨਾਂ ਪਿੱਛੇ ਜਾੜਨ ਡਿਆ ਵੀ ਉਹਨਾਂ ਨੂੰ ਖਵਾਈ ਜਾਣ ਡਿਆ। ਚਾਚਾ ਛੱਡ ਦੇ, ਕਿਵੇਂ ਦੀ ਗੱਲ ਕਰਨਾ ਪਿਆ? ਭਰਾ ਮੇਰੇ ਤੇ ਐਵੇਂ ਇਲਜ਼ਾਮ ਲਾਈ ਹੋਣਿਆ। ਭਰਾ ਮੇਰਾ ਤੇ ਬੜਾ ਚੰਗਾ ਆਦਮੀ ਏ। ਵੇਚ ਧਰਾਵਾਂ ਨਾਲੇ ਐਵੇਂ ਨਹੀਂ ਹੁੰਦੀਆਂ। ਵੇ ਉਹਨੇ ਕਿੰਨੀ ਜਾਇਦਾਦ ਬਣਾਈ ਏ, ਕੋਠੀ ਬਣਾਈ ਏ, ਜਗ੍ਹਾ ਲਈ ਏ, ਹਵੇਲੀ ਬਣਾਈ ਏ। ਚਲੋ ਠੀਕ ਹੈ ਭਰਾਵਾ, ਤੇਰੀ ਮਰਜ਼ੀ ਹੈ, ਸਾਨੂੰ ਕੀ ਆਣਾ ਵੇ। ਵੇਖੋ ਜ਼ਹੀਰ ਸਾਹਿਬ, ਇਹ ਛੱਡ ਛਡਾ ਕੇ ਸਾਰਾ ਬਾਹਰੋਂ ਆ ਗਿਆ ਤੇ ਹੁਣ ਮੇਰੇ ਪੈਸਿਆਂ ਤੇ ਯਸ਼ ਹੀ ਕਰਨਾ ਚਾਹੁੰਦਾ ਹੈ। ਕੰਗਲਾ ਹੋ ਕੇ ਜੋ ਆ ਗਿਆ ਉਥੋਂ। ਚੌਧਰੀ ਸਾਹਿਬ ਇਹਨੇ ਇੱਥੇ ਰਹਿ ਕੇ ਨਾ ਤੁਹਾਡੇ ਸਿਰ ਤੇ ਸਵਾਰ ਹੋਈ ਜਾਣਾ। ਤੁਸੀਂ ਮੇਰੀ ਮੰਨੋ ਨਾ ਤੇ ਇਹਨੂੰ ਕਿਤੇ ਖੱਲੀ ਵਲੀ ਕਰਾਓ। ਸ਼ਬੀਰਿਆ ਉਹ ਕਿਹੋ ਜੀ ਗੱਲ ਕਰਨ ਦੇ ਆ? ਇਹ ਉਹਦਾ ਫੇਰ ਵੀ ਭਰਾ ਏ। ਸਾਰੀ ਉਮਰ ਉਹ ਕਮਾਈ ਕਰਦਾ ਰਿਹਾ, ਕਮਾਈ ਕਰਕੇ ਉਹਨੇ ਇਹਨੂੰ ਹੀ ਕਲਾਈਏ। ਇੰਜ ਦੀਆਂ ਗੱਲਾਂ ਨਹੀਂ ਕਰੀਦੀਆਂ, ਚੰਗੀਆਂ ਨਹੀਂ ਹੁੰਦੀਆਂ ਇੰਦੀਆਂ ਗੱਲਾਂ। ਸ਼ਬੀਰਿਆ ਇੰਜ ਦੀਆਂ ਗੱਲਾਂ ਨਹੀਂ ਕਰੀਦੀਆਂ। ਐਵੇਂ ਦੋਹਾਂ ਭਰਾਵਾਂ ਦੇ ਵਿੱਚ ਲੜਾਈ ਨਾ ਪਵਾ। ਜ਼ਹੀਰ ਸਾਹਿਬ ਇਹਦੇ 'ਚ ਲੜਾਈ ਵਾਲੀ ਕਿਹੜੀ ਗੱਲ ਹੈ? ਨਾਲੇ ਸੱਤਾ ਪਿੰਡਾਂ ਦਾ ਚੌਧਰੀ ਐ ਵੇ।
ਤੇ ਰਾਜ ਉਹ ਕਰੇਗਾ ਹੋਣਗੇ। ਉਹ ਰਾਜ ਕਰਦਾ ਸੋਹਣਾ ਲੱਗੇਗਾ। ਸੋਹਣੇ ਸਾਡੇ ਭਰਾ ਲੱਗਦੇ ਨੇ ਰਾਜ ਕਰਦੇ। ਪਰ ਸ਼ਬੀਰਿਆ ਉਹ ਇੰਜ ਦੀਆਂ ਗੱਲਾਂ ਨਹੀਂ ਕਰੀਦੀਆਂ। ਜ਼ਹੀਰ ਸਾਹਿਬ ਤੁਸੀਂ ਚੁੱਪ ਕਰੋ। ਜੋ ਸ਼ਬੀਰ ਆਂਦਾ ਨਾ ਪਿਆ ਉਹ ਸਹੀ ਪਿਆ ਆਂਦਾ। ਚੌਧਰੀ ਸਾਹਿਬ ਮੇਰਾ ਤਾਂ ਕੰਮ ਸੀ ਤੁਹਾਨੂੰ ਸਮਝਾਉਣਾ। ਮੇਰਾ ਜ਼ਮੀਰ ਨਹੀਂ ਮੰਨਦਾ ਕਿ ਮੈਂ ਤੁਹਾਡੇ ਘਰ ਦੇ ਵਿੱਚ ਲੜਾਈ ਪਵਾਵਾਂ। ਅੱਗੋਂ ਤੁਹਾਡੀ ਮਰਜ਼ੀ ਏ। ਮੈਂ ਹੁਣ ਚੱਲਿਆ ਜੇ ਟੁਰ। ਮੈਂ ਤੁਹਾਡੇ ਘਰ ਦੇ ਵਿੱਚ ਦਖਲਅੰਦਾਜ਼ੀ ਨਹੀਂ ਦੇ ਸਕਦਾ। ਸ਼ੁਕਰੀਆ। ਚੌਧਰੀ ਸਾਹਿਬ ਵੇਖਿਆ ਜੇ ਨਾ, ਜਿੰਨੀ ਦੇਰ ਬੋਡੀਆਂ ਖਾਣ ਨੂੰ ਲੱਭੀਆਂ ਨੇ ਓਨੀ ਦੇਰ ਸਾਡੇ ਅੱਗੇ ਪਿੱਛੇ ਘੁੰਮਦਾ ਰਿਹਾ। ਤੇ ਹੁਣ ਤੁਹਾਡੇ ਤੇ ਮਾੜਾ ਜਿਹਾ ਮੁਸ਼ਕਲ ਟਾਈਮ ਆਇਆ ਤੇ ਨਾਲ ਹੀ ਕਰ ਗਿਆ ਜੇ ਨਾ ਗਰਦਾਰੀ। ਇੰਜ ਦੇ ਹੁੰਦੇ ਜੀ ਯਾਰ ਅੱਜ ਕੱਲ ਦੇ। ਯਾਰ ਮਾਰ ਏ। ਚੌਧਰੀ ਸਾਹਿਬ ਜੇ ਮੇਰੀ ਮੰਨੋ ਨਾ, ਅੱਜ ਤੋਂ ਬਾਅਦ ਤੂੰ ਜ਼ਹੀਰ ਨੂੰ ਮੂੰਹ ਨਹੀਂ ਲਾਣਾ। ਜਦੋਂ ਖਾਣ ਦੀ ਵਾਰੀ ਹੁੰਦੀ ਏ ਉਦੋਂ ਮੂੰਹ ਚੁੱਕ ਕੇ ਭੱਜਾ ਹੁੰਦਾ ਹੈ। ਨਾਲੇ ਉਹ ਯਾਰ ਸਾਡਾ ਹੀ, ਜ਼ਹੀਰ ਨੂੰ ਸਾਡੀ ਸਾਈਡ ਲੈਣੀ ਚਾਹੀਦੀ। ਉਹ ਸਾਈਡ ਲੈਣ ਡਿਆ ਉਹਦੀ। ਸ਼ਬੀਰਿਆ ਗੱਲ ਤਾਂ ਤੇਰੀ ਬਿਲਕੁਲ ਠੀਕ ਏ। ਇਹ ਆਪਣੇ ਦਿਲੋਂ ਬੜਾ ਨੇਕ ਬਣਿਆ ਸੀ ਆ। ਉਹ ਚੌਧਰੀ ਸਾਹਿਬ ਛੱਡੋ ਇਹ ਗੱਲਾਂ ਨੂੰ। ਉਹ ਜਿਹੜਾ ਆਣ ਕੇ ਬੈਠਾ ਹੈ ਉਹਦਾ ਤੇ ਕੋਈ ਹੱਲ ਕਰੀਏ। ਚੱਲ ਟੁਰ। ਜੈ ਸਾਹਿਬ ਆਇਓ ਬਾਈਓ, ਕਿੱਧਰ ਚੱਲੇ ਹੋ? ਭਾਈ ਬੈਦ ਮੈਂ ਜਾਣਾ ਸੀ ਤੁਹਾਡੇ ਕੋਲ, ਲੇਕਿਨ ਜੁਮੇ ਦਾ ਟਾਈਮ ਹੋਣ ਡਿਆ ਤੇ ਮੈਂ ਨਾ ਜੁਮਾ ਪੜ੍ਹਨ ਚੱਲਾ ਵਾਂ। ਮਾਸ਼ਾਅੱਲਾ ਕੀ ਬਾਤ ਹੈ। ਭਾਈ ਤੁਹਾਡੇ ਨਾਲ ਇੱਕ ਗੱਲ ਕਰਾਂ, ਗੁੱਸਾ ਤਾਂ ਨਾ ਕਰੋ ਦੇ। ਨਹੀਂ ਕਰੋ। ਇਹ ਤੁਹਾਡਾ ਜਿਹੜਾ ਬੋਲਣ ਚੱਲਦਾ ਦਾ ਲਹਿਜਾ ਨਾ ਮੈਨੂੰ ਬੜਾ ਹੀ ਚੰਗਾ ਲੱਗਦਾ ਜੇ। ਜੈ ਸਾਹਿਬ ਅਸਲ ਤੇ ਨਾ ਤੁਸੀਂ ਆਪ ਬੜੇ ਚੰਗੇ ਹੋ, ਤੁਹਾਨੂੰ ਤਾਂ ਹਰ ਬੰਦਾ ਚੰਗਾ ਲੱਗਦਾ ਹੈ। ਭਾਈ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਮੈਂ ਪਹਿਲਾਂ ਹੀ ਬੜਾ ਲੇਟ ਹੋਣ ਡਿਆ। ਕੋਈ ਗੱਲ ਖੈਰ ਹੋਵੇ। ਕੀ ਬਾਤ ਹੈ ਯਾਰ। ਭਰਾ ਮੇਰੇ ਨੇ ਨਾ ਕਿੰਨੇ ਨੇਕ ਨੇਕ ਬੰਦੇ ਨਾਂ ਰੱਖੇ ਨੇ, ਤੇ ਭਰਾ ਮੇਰਾ ਚੰਗਾ ਤੇ ਤਾਂ ਹੀ ਚੰਗੇ ਬੰਦੇ ਨਾਂ ਰੱਖੇ ਨੇ। ਕੀ ਬਾਬਾ ਸ਼ਬੀਰ ਸਾਹਿਬ। ਹਾਂ ਭਾਈ ਕੀ ਗੱਲ ਕਰਦਾ ਸੈਂ? ਇੱਥੇ ਕਾਰੋਬਾਰ ਕਰਨੇ ਆ। ਜ਼ਾਹਰੀ ਗੱਲ ਹੈ ਭਰਾਵਾ, ਉੱਥੇ ਨਾ ਕੰਮਾਂ ਦੇ ਹਾਲਾਤ ਠੀਕ ਨਹੀਂ ਆਏ ਤੇ ਤਾਂ ਮੈਂ ਕਰਕੇ ਇੱਥੇ ਆ ਗਿਆ। ਮੈਂ ਕਿਹਾ ਹੁਣ ਮੇਰਾ ਤਾਂ ਭਰਾ ਤੇ ਮੈਂ ਨਾ ਉੱਥੇ ਇਕੱਠੇ ਕੰਮ ਕਰਾਂਗੇ। ਤੇ ਪੈਸੇ ਲੈ ਕੇ ਆਏ ਆ, ਕਾਰੋਬਾਰ ਇੱਥੇ ਮੂੰਹ ਨਾਲ ਹੋ ਜਾਂਦੇ ਨੇ। ਪੈਸੇ ਤੇ ਭਰਾਵਾ 10 ਸਾਲ ਹੋ ਗਏ ਨੇ ਤੈਨੂੰ ਮੈਂ ਹਰ ਮਹੀਨੇ ਟਾਈਮ ਦੇ ਟਾਈਮ ਤੈਨੂੰ ਮੈਂ ਪੈਸੇ ਘੱਲਦਾ ਰਿਹਾ। ਉਹ ਪੈਸੇ ਕਿੱਥੇ ਗਏ ਨੇ? ਉਹ ਕਿਹੜੇ ਪੈਸੇ ਤੂੰ ਮੈਨੂੰ ਘੱਲਦਾ ਰਿਹਾ ਹੈ? ਘਰ ਦੇ ਖਰਚੇ ਕਿੱਥੋਂ ਚੱਲਦੇ ਹਨ? ਉਹ ਜਿੰਨੇ ਕੁ ਤੂੰ ਪੈਸੇ ਘੱਲਦਾ ਹੈ ਨਾ, ਮਸਾਂ ਘਰ ਦਾ ਖਰਚਾ ਚੱਲਦਾ ਹੈ। ਪੈਸੇ ਖਰਚਾ? ਉਹ ਯਾਰ ਤੈਨੂੰ ਹਰ ਮਹੀਨੇ ਮੈਂ 5 ਲੱਖ ਰੁਪਇਆ ਘੱਲਦਾ ਰਿਹਾ ਤੇ 5 ਲੱਖ ਰੁਪਏ ਨਾਲ ਸਿਰਫ ਖਰਚਾ ਹੀ ਹੁੰਦਾ ਰਿਹਾ ਯਾਰ। ਕਿੰਨੀਆਂ ਤੂੰ ਗੱਲਾਂ ਕਰਨਾ ਪਿਆ। ਮੈਂ ਤੇ ਉਤੋਂ ਬੜਾ ਹਮਨਾ ਮਾਨ ਨਾਲ ਆਇਆ ਹਾਂ ਕਿ ਮੈਂ ਕਿਹਾ ਯਾਰ ਮੇਰੇ ਭਰਾ ਨੇ ਪੈਸੇ ਜੋੜੇ ਹੋਣੇ ਨੇ ਤੇ ਜਾ ਕੇ ਕਾਰੋਬਾਰ ਸ਼ੁਰੂ ਕਰਨੇ ਆ, ਲੇਕਿਨ ਤੂੰ ਤੇ ਸਾਰੇ ਪੈਸੇ ਉਡਾ ਗਿਆ ਯਾਰ। ਮੈਨੂੰ ਤੇਰੇ ਤੇ ਉਮੀਦ ਨਹੀਂ ਸੀ। ਓਏ ਕੋਈ ਲਿਹਾਜ਼ ਲੂਜ਼ ਨਹੀਂ। ਚੱਲ ਇੱਥੋਂ ਨਿਕਲਦਾ ਹੋ। ਮੈਂ ਤੈਨੂੰ 1 ਮਿੰਟ ਵੀ ਇੱਥੇ ਬਰਦਾਸ਼ਤ ਨਹੀਂ ਕਰ ਸਕਦਾ। ਲਿਆ ਇਹਦਾ ਬੈਗ ਸ਼ਬੀਰਿਆ। ਯਾਰ ਤੂੰ ਮੇਰਾ ਭਰਾ ਮੈਂ ਕਿਸੇ ਦੀ ਗੱਲ ਆ ਕਰਨਾ ਪਿਆ। ਫੜ ਚੱਲ 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 ਯਾਰ ਇੰਜ ਨਾ ਕਰ। ਚੱਲ ਨਿਕਲ। ਕੱਢ ਇਹਨੂੰ ਬਾਹਰ। ਚੱਲ 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 ਨਿਕਲ। ਕਿੱਥੋਂ ਮੂੰਹ ਚੁੱਕ ਕੇ ਆ ਗਿਆ। ਯਾਰ ਮੈਂ ਸਾਰੀ ਜ਼ਿੰਦਗੀ ਬਾਹਰ ਕੱਢ ਛੜੀ, ਕਮਾਈ ਕਰਕੇ ਇਹਨਾਂ ਨੂੰ ਕੱਲੀਏ, ਇਹਨਾਂ ਮੇਰੀ ਕਦਰ ਨਹੀਂ ਪਾਈ। ਮੈਂ ਹੁਣ ਕਿੱਥੇ ਜਾਵਾਂਗਾ, ਕੀ ਕਰਾਂਗਾ? ਇੱਥੇ ਤੇ ਮੇਰਾ ਕੋਈ ਜਾਣਨ ਵਾਲਾ ਵੀ ਨਹੀਂ ਹੈ।